ਕਿਸਾਨ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ। ਅੱਜ ਬ੍ਰਿਟੇਨ ਦੇ ਵਿੱਚ, ਲੰਡਨ ਦੇ ਵਿੱਚ ਵੀ ਸੰਸਦ ਦੇ ਸਾਹਮਣੇ ਟਰੈਕਟਰ ਲੈ ਕੇ ਕਿਸਾਨ ਜਿਹੜਾ ਉਹ ਪਹੁੰਚ ਗਏ। ਇੱਕ ਪੰਜਾਬ ਦਾ ਬਾਰਡਰ ਨਹੀਂ ਸੀ ਟੱਪਣ ਦਿੱਤਾ। ਉਹਨਾਂ ਨੇ ਹਰਿਆਣੇ ਦੇ ਨਾਲ ਦੇਖੋ ਬਾਰਡਰ ਕਿੱਦਾਂ ਸੀਲ ਕਰਤਾ ਸੀ ਵੀ ਕਿਸਾਨ ਜਿਹੜੇ ਆ ਉਹ ਕਿਤੇ ਦਿੱਲੀ ਤੱਕ ਪਹੁੰਚ ਨਾ ਸਕਣ। ਤੇ ਇੱਕ ਇੱਥੇ ਆ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਤੁਹਾਨੂੰ ਪ੍ਰੋਟੈਸਟ ਕਰਨ ਦੀ ਕਿੰਨੀ ਆਜ਼ਾਦੀ ਆ, ਕਿੰਨੀ ਖੁੱਲ੍ਹ ਆ। 100 ਤੋਂ ਵੱਧ ਟਰੈਕਟਰ ਲੈ ਕੇ ਲੰਡਨ ਦੇ ਵਿੱਚ ਸੰਸਦ ਭਵਨ ਦੇ ਬਾਹਰ ਮੁਜ਼ਾਹਰਾ ਕਰਨ ਦੇ ਲਈ ਕਿਸਾਨ ਜਿਹੜੇ ਉਹ ਪਹੁੰਚੇ ਆ। ਉਹ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਸਰਕਾਰੀ ਮਦਦ ਦੀ ਬਹੁਤ ਜ਼ਿਆਦਾ ਜਿਹੜੀ ਉਹ ਕਮੀ ਆ। ਹਾਰਨ ਲਗਾਤਾਰ ਉੱਥੇ ਵੱਜ ਰਹੇ ਸੀ। ਮੁਜ਼ਾਹਰੇ ਦਾ ਸੱਦਾ ਤੇ ਪ੍ਰਬੰਧ ਸੇਵ ਬ੍ਰਿਟਿਸ਼ ਫਾਰਮਿੰਗ ਤੇ ਫੇਅਰਨੈਸ ਫਾਰ ਫਾਰਮਜ਼ ਆਫ ਕੈਂਟ ਮੁਤਾਬਕ ਜਿਹੜੀ ਆ ਉਹ ਹੋਈ ਆ। ਤੇ ਇਸ ਦੇ ਵਿੱਚ ਕਹਿੰਦੇ ਵੀ ਬ੍ਰਿਟੇਨ ਦੇ ਉਹਨਾਂ ਦੇ ਕੌਮੀ ਝੰਡਿਆਂ ਦੇ ਨਾਲ ਲੰਡਨ ਵੈਸਟਮਿਨਿਸਟਰ ਦਾ ਉੱਥੇ ਉਹਨਾਂ ਨੇ ਗੇੜਾ ਕੱਢਿਆ ਸੀਗਾ। ਸੇਮ ਉਹੀ ਨਾਰੇ ਦੁਨੀਆ ਦੇ ਵਿੱਚ ਕਿਤੇ ਵੀ ਚੱਲ ਜਾਓ, ਜਿੱਥੇ ਵੀ ਕਿਸਾਨ ਅੰਦੋਲਨ ਕਰਦਾ ਆ ਉਹਨਾਂ ਦਾ ਇਹ ਨਾਰਾ ਹਰ ਜਗ੍ਹਾ ਕਾਮਨ ਆ, ਨੋ ਫਾਰਮਰ, ਨੋ ਫੂਡ, ਨੋ ਫਿਊਚਰ। ਸੋ ਬ੍ਰਿਟਿਸ਼ ਦੇ ਜਿਹੜੇ ਖੇਤੀ ਕਰਨ ਵਾਲੇ ਆ ਉਹ ਖੇਤੀ ਬਚਾਉਣ ਦੀ ਖਾਤਰ ਹੀ ਜਿਹੜਾ ਆ ਇਹ ਅੰਦੋਲਨ ਦੇ ਵਿੱਚ ਲੱਗੇ ਹੈਗੇ ਆ। ਸੋ ਹਾਲਾਤ ਦੁਨੀਆ ਭਰ ਦੇ ਵਿੱਚ ਕਿਸਾਨਾਂ ਦੇ ਖਾਸੇ ਮਾੜੇ ਜਿਹੜੇ ਉਹ ਚੱਲ ਰਹੇ ਆ। ਇੰਗਲੈਂਡ ਦੇ ਵਿੱਚ ਮੌਸਮ ਦੀ ਤਬਦੀਲੀ ਦੇ ਨਾਲ ਬਹੁਤ ਵੱਡਾ ਇੱਕ ਹੋਰ ਅਸਰ ਜਿਹੜਾ ਉਹ ਪੈ ਰਿਹਾ, ਜਿੱਥੇ ਉਹ ਇਹ ਕਹਿ ਰਹੇ ਆ ਵੀ ਹੋ ਸਕਦਾ ਹੈ ਵੀ ਇਹ ਸਾਡੀ ਆਖਰੀ ਫਸਲ ਜਿਹੜੀ ਉਹ ਹੋਵੇ। ਅਸੀਂ ਅੱਗੇ ਹੋਰ ਸਰਵਾਈਵ ਬਚ ਜਿਹੜੇ ਆ ਉਹ ਨਹੀਂ ਸਕਦੇ। 500 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਆ, ਔਖੇ ਸੌਖੇ ਕੱਢਦੇ ਰਹੇ ਆ, ਪਰ ਹੁਣ ਹਾਲਾਤ ਜਿਹੜੇ ਖਾਸੇ ਜਿਹੜੇ ਆ ਉਹ ਮਾੜੇ ਹੋ ਚੁੱਕੇ ਆ। ਤੇ ਖੁਰਾਕ ਪੈਦਾ ਕਰਨ ਦੇ ਲਈ ਸਾਨੂੰ ਸੋਮਿਆਂ ਦੀ ਬਹੁਤ ਜ਼ਿਆਦਾ ਵਸੀਲਿਆਂ ਦੀ ਘਾਟ ਆ ਤੇ ਸਰਕਾਰ ਸਾਡੀ ਮਦਦ ਨਹੀਂ ਕਰ ਰਹੀ, ਬਲਕਿ ਸਾਡੇ ਉਲਟ ਜਿਹੜੀਆਂ ਉਹ ਨੀਤੀਆਂ ਆ ਰਹੀਆਂ। ਸੋ ਖੇਤੀ ਨੀਤੀ ਦੇ ਵਿੱਚ ਤਬਦੀਲੀ ਦੀ, ਬਦਲਾਅ ਦੀ ਮੰਗ ਲਗਾਤਾਰ ਉੱਥੇ ਵੀ ਚੱਲ ਰਹੀ ਆ।